अस्सलामुअलैकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ ਤੇ ਵਧੀਆ ਹੋਣਗੇ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਮਾਸ਼ਾਅੱਲਾ ਪੰਜਾਬ ਦੇ ਪਿੰਡ ਦੀਆਂ ਤੇ ਪੂਰੇ ਪਾਕਿਸਤਾਨ ਦੀਆਂ ਆਪਣੀਆਂ ਹੀ ਰੌਣਕਾਂ ਨੇ ਮਾਸ਼ਾਅੱਲਾ ਨਾਲ। ਤੇ ਅਸੀਂ ਇਸ ਟਾਈਮ ਮੌਜੂਦ ਹੈਗੇ ਆ ਆਪਣੇ ਪੰਜਾਬ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਚਾਹਸਰੀ ਵਾਲਾ ਖੂਹ ਤੇ ਉੱਥੇ ਅਸੀਂ ਮੌਜੂਦ ਹੈਗੇ। ਸਾਡੇ ਪਿੰਡ ਦਾ ਨਾਂ ਹੈਗਾ ਜਨਾਬ। ਤੇ ਅਸੀਂ ਜਿਹੜਾ ਨਾ ਸਵੇਰ ਜਦੋਂ ਲਾਈਟ ਆਈ ਹੈ लाइट तो मुताबिक कि जो सूरज की रोशनी निकली तो चला लिया ट्यूबवैल तो नाले मौसम क्योंकि चेंज हो गया तो इस वास्ते ज़मीन की तैयारी करते पे। लसन भी लाना है, प्याज भी लाने, प्याज की पनीरी भी लानी तो सारिया सब्जियां भी लानी है। तो ट्यूबवैल जनाबे वाला जो धुप निकली उधर ट्यूबवैल चला लिया तो हूँ ट्रैक्टर भाई लैके आ गया तो खिले कढ़ने ने। तो आओ फिर साढ़े नाल जुड़े रहो तो साढ़े चैनल पंजाबी बबलू व्लॉग नू लाइक सबसक्राइब तो शेयर कर दो। नाले यार चैनल नू जड़ा ना लाइक कर दिया करो। ਤੁਹਾਡੇ ਵਾਸਤੇ ਮਜ਼ੇਦਾਰ ਪਿੰਡ ਦੇ ਬਲੌਗ ਲੈ ਕੇ ਆਏ ਨੇ ਤੇ ਮਿਹਰਬਾਨੀ ਕੀਤਾ ਕਰੋ। ਤੇ ਜਨਾਬ ਅੱਗੇ ਵਧਦੇ ਆ ਤੇ ਇਹ ਦੇਖੋ ਜਨਾਬ ਟਿਊਬਵੈਲ ਸਾਡਾ ਚੱਲਦਾ ਪਿਆ ਹੈਗਾ ਮਾਸ਼ਾਅੱਲਾ ਨਾਲ। ਤੇ ਉਧਰ ਸਬਜ਼ੀ ਲਾਈ ਸੀ ਕੁਛ ਅਗੇਤਰੀ ਉਹ ਤੇ ਮਾਸ਼ਾਅੱਲਾ ਕੁਛ ਹੋ ਗਈ ਹੈ ਤੇ ਹੁਣ ਥੋੜੀ 75 ਵੀ ਅਸੀਂ ਲਾਣੀ ਹੈਗੀ ਹੈ ਤੇ ਉਹਦੇ ਵਾਸਤੇ ਜ਼ਮੀਨ ਦੀ ਜਿਹੜੀ ਤਿਆਰੀ ਹੈ ਨਾ ਉਹ ਹੁੰਦੀ ਪਈ ਹੈ। ਤੇ ਕੱਲ ਇੱਧਰ ਨਹਿਰ ਦਾ ਪਾਣੀ ਜਿਹੜਾ ਨਾ ਉਹ ਚੱਲਦਾ ਪਿਆ ਸੀ। ਇੱਥੇ ਆ ਗਈਆਂ ਮੱਛਲੀਆਂ। सुबह तो पहले बच्चों ने वो मछलियाँ पकड़ियाँ वापस आ रही पकाने वास्ते। फिर छोटे बच्चे सी मैं ट्यूबवैल चलाता इत्थे नाल मैं के जोड़े छोटे बच्चे ना वो ज़ाया ना होन। वो बेशक इधर मुंजी की फसल दे विच आके पानी जाएगा बच्चे नाल छोटे छोटे जाएंगे ना तो वो जोड़ा ना सही रहनगे बच्चे कामयाब हो जाए उन्होंने डैथ ना हो जाए। तो पानी मेरी कोशिश है कि इत्थे खड़ा रहा करे ताकि बच्चे जोड़े छोटे ना वो वेखो विच फेरते पे है ने छोटे छोटे बच्चे नज़र पता नहीं ਤੁਹਾਨੂੰ आ रहे कि नहीं लेकिन छोटे छोटे मछलियां ਦੇ ਬੱਚੇ ਇੱਥੇ ਹੈ ਨੇ। ਤੇ ਇੱਥੇ ਜਨਾਬ ਉਹਨੂੰ ਕੀ ਕਹਿੰਦੇ ਅਸੀਂ ਜਿਹੜਾ ਨਾ ਕਾਸ਼ਤ ਕੀਤੀ ਹੈ ਪਿਆਜ਼ਾਂ ਦੀ ਪਨੀਰੀ। ਇਹ ਵੇਖ ਸਕਦੇ ਹੋ ਇੱਕ ਕਿਆਰੀ 2 3 4 5 6 ਤੇ ਉੱਥੇ ਬੀਜਣਾ ਅਸੀਂ ਲਸਣ ਵਾਸਤੇ ਜ਼ਮੀਨ ਤਿਆਰ ਹੋ ਗਈ ਹੈ। ਤੇ ਇਹ ਭਾਈ ਜਿਹੜਾ ਨਾ ਟਰੈਕਟਰ ਲੈ ਕੇ ਆ ਗਿਆ ਦੇਖੋ ਖਿੱਲੇ ਕੱਢਣ ਵਾਸਤੇ। ਤੇ ਅਸੀਂ ਖਿੱਲੇ ਵੀ ਜਿਹੜੇ ਕੱਢਣੇ ਭਾਈ ਉੱਤੇ ਚੜਿਆ ਹੋਇਆ ਫਾਲੇ ਸੈੱਟ ਕਰਦਾ ਪਿਆ। ਤੇ ਉਸ ਤੋਂ ਬਾਅਦ ਅਸੀਂ ਇਨਸ਼ਾਅੱਲਾ ਇੱਥੇ ਖਿੱਲੇ ਕੱਢਣੇ ਹੈਗੇ ਆ। ਤੇ ਇੱਥੇ ਸਾਰਾ ਬੀਜ ਜਿਹੜਾ ਨਾ ਅਸੀਂ ਲਾਇਆ ਹੈਗਾ ਆ ਦੇਖੋ ਅੱਜ ਹੋ ਲਾਣ ਲੱਗੇ ਆ। ਖਾਦ ਸ਼ਾਦ ਵੀ ਉੱਤੋਂ ਪਾਈ ਹੈਗੀ ਹੈ ਦੇਖ ਸਕਦੇ ਹੋ ਇੱਥੇ ਸਾਰੀ ਖਾਦ ਪਾਈ ਹੋਈ ਹੈ। ਤੇ ਪਿੱਛੇ ਸਾਰੀ ਜਿਹੜੀ ਆ ਨਾ ਅਸੀਂ ਫਸਲ ਜਿਹੜੀ ਆ ਉਹ ਸਰਦੀਆਂ ਦੀ ਲਾਣੀ ਹੈਗੀ ਆ। ਪਿਆਜ਼ ਵਗੈਰਾ ਸ਼ਲਜਮ ਮੂਲੀਆਂ ਗਾਜਰਾਂ ਸਾਰਾ ਕੁਝ ਲਾ ਦੇਣਾ ਘਰ ਦੀ ਸਬਜ਼ੀ ਦੇ ਘਰ ਦੇ ਦੁੱਧ ਦੀ। ਤੇ ਕਿਆ ਹੀ ਬਾਤ ਹੈ ਫਿਰ ਪਿੰਡਾਂ ਵਾਲੇ ਹੋਣ ਜੱਟ ਜ਼ਿਮੀਂਦਾਰ ਲੋਕ ਤੇ ਉਹ ਇਹ ਚੀਜ਼ਾਂ ਨਾ ਕਰਨ ਤੇ ਫਿਰ ਉਹਨੂੰ ਪਿੰਡ ਵਾਲਾ ਕੌਣ ਗਏਗਾ ਗਾਉਂ ਵਾਲਾ ਕੌਣ ਗਏਗਾ। ਤੇ ਅਲਹਮਦੁਲਿਲਾ ਦੂਸਰੀ ਗੱਲ ਇਹ ਵੇ ਕਿ ਜਦੋਂ ਕਿਸਾਨ ਦੀ ਫਸਲ ਤਿਆਰ ਹੋ ਜਾਂਦੀ ਹੈ ਸਿੱਟਾ ਪੈ ਜਾਂਦਾ ਨਾ ਤੇ ਕਿਸਾਨ ਦਾ ਦਿਲ ਜਿਹੜਾ ਨਾ ਬਾਗ ਹੋ ਜਾਂਦਾ। ਤੇ ਅਲਹਮਦੁਲਿਲਾ ਮੁੰਜੀ ਦੀ ਨਵੀਂ ਫਸਲ ਜਿਹੜੀ ਆ ਉਹ ਤਕਰੀਬਨ ਜਿਹੜੀ ਆ ਨਾ ਤਿਆਰ ਹੁੰਦੀ ਪਈ ਹੈਗੀ ਆ। ਸਿੱਟਾ ਜਿਹੜਾ ਦੇਖੋ ਪੈ ਗਿਆ ਹੈਗਾ ਤੇ ਇਹ ਦੇਖੋ ਮਾਸ਼ਾਅੱਲਾ ਨਾਲ ਦਾਣੇ ਪੱਕਣੇ ਵੀ ਸ਼ੁਰੂ ਹੋ ਗਏ ਨੇ। ਤੇ ਇਸ ਦਫਾ ਨਾ ਸਿੱਟਾ ਕੁਛ ਇਹਨੂੰ ਥੋੜੀ ਜੀ ਬਿਮਾਰੀ ਬਹੁਤ ਜ਼ਿਆਦਾ ਇਸ ਦਫਾ ਅਟੈਕ ਕੀਤੀ ਹੈਗੀ ਮੁੰਜੀ ਦੀ ਫਸਲ ਨੇ ਸਪੈਸ਼ਲੀ। ਇਹ ਦੇਖ ਸਕਦੇ ਹੋ ਤੇ ਇਹ ਦੇਖੋ ਇਹ ਮਾਸ਼ਾਅੱਲਾ ਨਾਲ ਕਿਸਾਨ ਦੀ ਫਸਲ ਜਿਹੜੀ ਹੈ ਨਾ ਉਹ ਅਲਹਮਦੁਲਿਲਾ ਤਿਆਰ ਹੋਣ ਵਾਲੀ ਹੈ। ਬਸ ਐਵੇਂ 10 ਕੁ ਦਿਨਾਂ ਤੱਕ ਜਿਹੜਾ ਨਾ ਕਾਇਨਾਤ 1509 ਕਾਇਨਾਤ 17 18 11 21 ਸਾਰੀਆਂ ਵੈਰਾਈਟੀਆਂ ਜਿਹੜੀਆਂ ਕਾਇਨਾਤ ਦੀਆਂ 4-5 ਨੇ ਉਹ ਆ ਜਾਂਦੀਆਂ ਨੇ ਅਲਹਮਦੁਲਿਲਾ ਨਾਲ। ਤੇ ਇੱਧਰ ਜਿਹੜਾ ਖੇਤਾਂ ਨੂੰ ਜਿਹੜਾ ਨਾ ਪਾਣੀ ਲੱਗਦਾ ਪਿਆ ਤੇ ਫਿਰ ਇਨਸ਼ਾਅੱਲਾ ਚੌਲ ਹੀ ਚੌਲ ਹੋ ਜਾਣੇ। ਅੱਛਾ ਚੌਲਾਂ ਦੀ ਜਿਹੜੀ ਕਿਆ ਹੀ ਬਾਤ ਹੈ ਇਹਨਾਂ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਨਾ ਮੁੰਜੀ ਦੀ ਫਸਲ ਜਿੰਨੀ ਵੀ ਜਿੱਥੇ ਵੀ ਲਾਓ ਪਹਿਲੀ ਚਮਚ ਤੋਂ ਲੈ ਕੇ ਜਦੋਂ ਘਰ ਪੱਕਦਾ ਨਾ ਤੇ ਇਹਨੂੰ ਤਿਆਰ ਕਰਨ ਤੱਕ ਸਾਰੇ ਮਰਾਹਲ ਦੇ ਵਿੱਚ ਜਿਹੜਾ ਤੁਹਾਨੂੰ ਪਾਣੀ ਹੀ ਚਾਹੀਦਾ ਹੈਗਾ। ਤੇ ਇੱਧਰ ਜਨਾਬ ਸਾਡੇ ਮੁੰਜੀ ਦੇ ਖੇਤ ਨੇ ਸਾਰੇ ਅਲਹਮਦੁਲਿਲਾ ਨਾਲ। ਤੇ ਇੱਧਰ ਗੰਨੇ ਦੀ ਜਿਹੜੀ ਫਸਲ ਹੈ ਉਹ ਵੀ ਕਹਿ ਰਹੇ ਨੇ ਕਿ ਨਵੰਬਰ ਦੇ ਵਿੱਚ ਨਾ ਮਿੱਲਾਂ ਚੱਲ ਪੈਣੀਆਂ ਨੇ ਕਦੀ ਨਵੰਬਰ ਤੇ ਫਿਰ ਅੱਗੇ ਦਸੰਬਰ ਆ ਜਾਣਾ। ਤੇ ਇਹ ਜਨਾਬ ਦੇਖ ਸਕਦੇ ਹੋ ਤੁਸੀਂ ਤੇ ਵੇਲੇ ਵੀ ਚੱਲ ਗਏ ਨੇ ਸਾਡੇ ਪਿੰਡ ਦੇ ਤੇ ਉਹ ਵੀ ਤੁਹਾਡੇ ਨਾਲ ਵੀਡੀਓ ਜਿਹੜੀ ਨਾ ਮੈਂ ਸ਼ੇਅਰ ਕਰੂੰਗਾ ਇਨਸ਼ਾਅੱਲਾ ਨਾਲ। ਇਹ ਦੇਖੋ ਇੱਧਰ ਮਕਈ ਲਾਤੀ ਹੈਗੀ ਅਸੀਂ ਤੇ ਇੱਧਰ ਜਨਾਬ ਅਸੀਂ ਆਖਰੀ ਪਾਣੀ ਦੇ ਨਾਲ ਜਿਹੜਾ ਨਾ ਕਿਉਂਕਿ ਬਿਮਾਰੀ ਨਾ ਲੱਗੇ ਇਹ ਥੋੜੀ ਜਿਹੀ ਪੈਸਟੀਸਾਈਡ ਫਲੂਇਡ ਜਿਹੜਾ ਉਹ ਖਾਦ ਵੀ ਤੇ ਉਹ ਵੀ ਜਿਹੜਾ ਨਾ ਉਹ ਵੀ ਜਿਹੜਾ ਰੋਡ ਦੇ ਪਏ ਹੈਗੇ ਉਹ ਡਰਮ ਅੱਗੇ ਪਿਆ ਹੈਗਾ।
ਤੇ ਉੱਥੇ ਮਾਸ਼ਾਅੱਲਾ ਅਸੀਂ ਜਿਹੜਾ ਨਾ ਸਾਰੀਆਂ ਚੀਜ਼ਾਂ ਮਿਕਸ ਕਰਕੇ ਆਖਰੀ ਪਾਣੀ ਦੇ ਨਾਲ ਮੁੰਜੀ ਨੂੰ ਪਾ ਰਹੇ ਤਾਂ ਕਿ ਬਿਮਾਰੀ ਤੋਂ ਜਿਹੜਾ ਨਾ ਮਹਿਫੂਜ਼ ਰਵੇ। ਇਹ ਵੇਖੋ ਜਨਾਬ, ਇਹ ਜਿਹੜਾ ਇਹ ਲੈ ਕੇ ਆ ਗਏ। ਫਿਰ ਇਹਨੂੰ ਜਦੋਂ ਪਾਣੀ ਅਸੀਂ ਖੋਲਾਂਗੇ ਤੇ ਉਦੋਂ ਲਾਵਾਂਗੇ। ਇੱਧਰ ਅਸੀਂ ਜਿਹੜੀ ਹੈ ਨਾ ਇਹਨੂੰ ਦੁਬਾਰਾ ਤਿਆਰ ਕਰਨਾ ਜ਼ਮੀਨ ਨੂੰ, ਤੇ ਉਹਦੇ ਵਾਸਤੇ ਇਹਨੂੰ ਪਾਣੀ ਛੱਡਿਆ, ਹੱਲ ਮਾਰਾਂਗੇ ਤੇ ਫਿਰ ਬਿਹਤਰੀਨ ਜਿਹੜੀ ਹੈ ਨਾ ਇਹ ਤਿਆਰ ਹੋ ਜਾਏਗੀ ਇਨਸ਼ਾਅੱਲਾ। ਲਓ ਜੀ, ਇੱਥੇ ਖੇਲੇ ਕੱਢਣੇ, ਲਸਣ ਬੀਜਣਾ ਪੂਰੇ ਇਹ ਜਿਹੜੀ 2 ਕਨਾਲਾ ਜਗ੍ਹਾ ਹੈਗੀ ਉਹਦੇ ਵਿੱਚ। ਤੇ ਡਰਾਈਵਰ ਸਾਹਿਬ ਆਪਣੇ ਜਿਹੜੇ ਨਾ ਗੱਡੀ ਛੱਡੀ ਲੈ ਆਏ ਨੇ ਤੇ ਫਲ ਸੈੱਟ ਕਰਦੇ ਪਏ ਨੇ। ਹਾਂਜੀ, ਕੀ ਹਾਲ ਹੈ ਉਸਤਾਦ ਜੀ? ਠੀਕ ਹੋ? ਤਬੀਅਤ ਸਿਹਤ? ਫਾਲੇ ਲੈ ਆਏ? ਇਹ ਦੇਖੋ ਜੀ ਫਾਲੇ ਆ ਗਏ ਨੇ ਤੇ ਅਸੀਂ ਹੁਣ ਖਿੱਲਾਂ ਕੱਢਣ ਵਾਸਤੇ ਤੇ ਇੱਥੇ ਪਏਗਾ ਤੇ ਨਾਲ ਪ੍ਰੈਸ ਹੋ ਜਾਣਗੇ ਇਨਸ਼ਾਅੱਲਾ। ਇਹ ਦੇਖੋ ਇਹ ਫਾਲੇ ਨੇ ਤੇ ਇਹ ਜਿਵੇਂ ਹੀ ਇੱਥੇ ਮਾਰੇਗਾ ਤੇ ਇਨਸ਼ਾਅੱਲਾ ਖੇਲਾਂ ਜਿਹੜੀਆਂ ਨਾ ਉਹ ਲਸਣ ਅਸੀਂ ਬੀਜਣਾ ਹੈਗਾ ਤੇ ਉਹਦੇ ਵਾਸਤੇ ਜਿਹੜਾ ਨਾ ਉਹ ਨਿਕਲ ਆਣਗੇ ਫਾਲੇ ਬੜੇ ਬਿਹਤਰੀਨ ਕਿਸਮ ਦੇ। ਸੈੱਟ ਹੋ ਗਏ ਨੇ? ਕਿੰਨੇ? 3? ਅੱਛਾ ਚਲੋ ਮਾਸ਼ਾਅੱਲਾ, ਠੀਕ ਹੈ। ਮੈਂ ਉਧਰ ਹੋ ਕੇ ਆ ਰਿਹਾ ਤੇ ਫਿਰ ਕੱਢਦੇ ਹਾਂ। ਲਓ ਜਨਾਬ, ਇੱਧਰ ਜਿਹੜੀ ਹੈ ਸਤੰਬਰ ਕਾਸ਼ ਜਿਹੜਾ ਨਾ ਕਮਾਦ ਉਹ ਵੀ ਬੀਜਿਆ ਗਿਆ ਹੈ। ਰਾਇਆ ਤੇ ਦੂਸਰਾ ਗੰਨਾ, ਦੇਖੋ ਰਾਇਆ ਫੁੱਟ ਗਿਆ ਹੈਗਾ ਤੇ ਦੂਸਰਾ ਗੰਨਾ ਵੀ ਜਿਹੜਾ ਨਾ ਉਹ ਵੀ ਕਾਸ਼ਤ ਹੋ ਗਿਆ। ਤੇ ਇੱਧਰ ਹੋਰ ਪਿਆਜ਼ਾਂ ਦੀ ਪਨੀਰੀ ਜਿਹੜੀ ਹੈ ਦੂਸਰੀ ਸਾਈਡ ਤੇ ਵੀ ਅਸੀਂ ਜਿਹੜੀ ਹੈ ਨਾ ਕਾਸ਼ਤ ਕਰਦੇ ਪਏ ਹੈਗੇ ਆ। ਤੇ ਇੱਥੇ ਵਾਹਵਾ ਕਿਆਰੇ ਜਿਹੜੇ ਨਾ ਅਸੀਂ ਬਣਾ ਲਏ ਨੇ ਤੇ ਉਹ ਕਾਸ਼ਤ ਹੁੰਦੇ ਪਏ ਨੇ। ਇੱਧਰ ਵੱਡੇ ਭਾਈ ਲੱਗੇ ਹੋਏ ਨੇ ਤੇ ਛੋਟੇ ਨੇ ਤੇ ਇਹ ਅੱਜ ਹੋਰ ਵੀ ਜਿਹੜਾ ਨਾ ਕਾਸ਼ਤ ਕਰਦੇ ਪਏ ਹੈਗੇ ਆ। ਇਹ ਦੇਖ ਸਕਦੇ ਹੋ ਵੀ ਬੜਾ ਮਹਿੰਗਾ ਹੈਗਾ। ਅਸਲਾਮ ਵਾਲੇਕਮ। ਹਾਂਜੀ, ਕੀ ਹਾਲ ਆ? ਠੀਕ ਹੋ? ਕਿਵੇਂ ਕਿਲੋ ਲੱਭਿਆ ਐਤਕੀ ਬੀ? 15,000 ਰੁਪਏ। ਇਹ ਦੇਖੋ ਜੀ, ਇਹ ਖਾਦ ਪੈਣੀ ਹੈ ਥੱਲੇ ਤੇ ਉਹ ਬੀ ਪਿਆ ਹੈਗਾ 15,000 ਰੁਪਏ ਕਿਲੋ ਜਿਹੜਾ ਨਾ ਉਹ ਲੱਭਿਆ ਹੈਗਾ। ਬੀ ਪਾਤਾ? ਨਹੀਂ, ਪਾਉਣਾ ਵਾ। ਅੱਛਾ ਚਲੋ ਬਸ 2 4 ਤੇ 5 ਰਹਿ ਗਈਆਂ, ਬਾਕੀ ਹੋ ਗਿਆ ਕਾਸ਼ਤ। ਉਹ ਦੇਖੋ ਜੀ ਕਾਫੀ ਸਾਰੀਆਂ ਜਿਹੜੀਆਂ ਕਿਆਰੀਆਂ ਜਿਹੜੀਆਂ ਨਾ ਉਹ ਕਾਸ਼ਤ ਹੋ ਗਈਆਂ ਹੈਗੀਆਂ ਬੀਜਦੀਆਂ ਤੇ ਬਾਕੀ ਜਿਹੜੀਆਂ ਨਾ ਕਾਸ਼ਤ ਹੁੰਦੀਆਂ ਪਈਆਂ। ਦੇਖੋ ਮਾਸ਼ਾਅੱਲਾ ਨਾਲ। ਤੇ ਐਵੇਂ ਜਿਹੜੀਆਂ ਨਾ ਕਿਆਰੀਆਂ ਜਿਹੜੀਆਂ ਨਾ ਉਹ ਲੇਬਲ ਕਰਕੇ ਫਿਰ ਉੱਤੇ ਖਾਦ ਪਾ ਕੇ ਤੇ ਬੀ ਪਾ ਕੇ ਤੇ ਉੱਤੇ ਜਿਹੜਾ ਨਾ ਰੂੜੀ ਪਾ ਦਿੱਤੀ ਹੈਗੀ ਤਾਂ ਕਿ ਅੱਛੀ ਤਰ੍ਹਾਂ ਜਿਹੜੀ ਨਾ ਇਹਨਾਂ ਦੀ ਕਾਸ਼ਤ ਜਿਹੜੀ ਹੈ ਨਾ ਉਹ ਹੋ ਜਾਵੇ ਤੇ ਜਰਮੀਨੇਸ਼ਨ ਵੀ ਅੱਛੀ ਆਵੇ। 15,000 ਰੁਪਏ ਕਿਲੋ ਵਾਲਾ ਬੀ ਹੈਗਾ ਤੇ ਨਾਲ ਇਹਨੂੰ ਨਰਮ ਰੱਖਣ ਵਾਸਤੇ ਨਾ ਇਹਦੇ ਤੇ ਰੇਤ ਵੀ ਪਾਈ ਦੀ ਹੈਗੀ ਹੈ। ਤੇ ਕਿਸਾਨ ਐਵੇਂ ਦੇਖ ਲਓ ਦਿਨ ਰਾਤ ਜਿਹੜੀ ਹੈ ਨਾ ਉਹ ਮਿਹਨਤ ਕਰਦਾ ਹੈ। ਮਾਸ਼ਾਅੱਲਾ ਸੁਬਹ ਦਾ ਚਾਰਾ ਖਾ ਕੇ ਨਾ ਮਾਲ ਹੁਣ ਰੈਸਟ ਕਰਦਾ ਪਿਆ। ਅੱਜ ਕਾਂ ਇਕੱਠੇ ਹੋਏ ਨੇ, ਅੱਲਾ ਖੈਰ ਕਰੇ। ਕਾਂ ਹੀ ਕਾਂ ਨੇ। ਅੱਜ ਕੋਈ ਪ੍ਰਾਹੁਣਾ ਸ਼ਰੋਣਾ ਤਾਂ ਨਹੀਂ ਆਣਾ? ਦੱਸ ਦਿਓ ਯਾਰ ਸਾਨੂੰ। ਕਹਿੰਦੇ ਜਦੋਂ ਕੋਠਿਆਂ ਦੇ ਉੱਤੇ ਕਾਂ ਬੋਲਣ ਤੇ ਫਿਰ ਪ੍ਰਾਹੁਣੇ ਆਉਂਦੇ ਨੇ। ਤੇ ਮਾਸ਼ਾਅੱਲਾ ਨਾਲ ਜਾਨਵਰ ਨੇ ਅੱਜ ਮਾਸ਼ਾਅੱਲਾ ਸਹੀ ਰੱਜ ਕੇ ਚਾਰਾ ਖਾਧਾ ਤੇ ਹੁਣ ਰੈਸਟ ਫਰਮਾ ਰਹੇ ਨੇ ਦੁਪਹਿਰ ਦੇ ਟਾਈਮ। ਤੇ ਦੀਵਾਰ ਜਿਹੜੀ ਟੁੱਟ ਗਈ ਸੀ ਪਰਿਓ ਨਾ ਖੁਰਲੀ ਵਾਸਤੇ, ਅਗਲੇ ਦਿਨ ਮੈਂ ਵਲੌਗ ਦਿਖਾਇਆ ਸੀ, ਉਹ ਵੀ ਅਲਹਮਦੁਲਿਲਾ ਬਣ ਗਈ ਹੈਗੀ ਆ। ਤੇ ਇੱਧਰ ਦੇਖੋ ਜੁਗਾਲੀ ਕਰਦਾ ਪਿਆ ਮਾਸ਼ਾਅੱਲਾ ਨਾਲ। ਤੇ ਐਸੇ ਦੁਆ ਔਰ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ। ਹਾਂਜੀ ਵੀ ਛੋਟੂ, ਕੀ ਹਾਲ ਚਾਲ ਨੇ ਤੁਹਾਡਾ? ਠੀਕ ਹੋ? ਵਧੀਆ ਹੋ? ਚਲੋ ਫਿਰ ਅੱਲਾ ਨਿਗਹਿਬਾਨ, ਅੱਲਾ ਨਿਗਹਿਬਾਨ। ਕਾਵਾਂ ਮੇ ਕਾਵਾਂ।